ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਅਪਡੇਟ ਕੈਲੀਫੋਰਨੀਆ ਲੈ ਕੇ ਹਾਜ਼ਰ ਹਾਂ। ਮੈਂ ਰਾਜਕਰਮੀਰ ਸਿੰਘ, ਆਪਣੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਜੀ ਆਇਆਂ ਨੂੰ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਹੀ ਏਐਮ ਸਟੇਸ਼ਨ, ਐਫਐਮ ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, ਯੂਟਿਊਬ ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜੁਲਾਈ ਦੀ 11 ਤਰੀਕ ਆ, ਦਿਨ ਸੋਮਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਆਈ ਦੇ ਸਪਾਂਸਰਸ, ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ 408 272 2500। ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਣਾ 415 909 0503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਜੁਗਰਾਜ ਸਿੰਘ ਢਾਲੀਵਾਲ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ, ਹਰਜਿੰਦਰ ਸਿੰਘ ਬਰਾੜ ਬੇਕਰਸਫੀਲਡ, ਜ਼ੈਂਡਰ ਗਰੁੱਪ, ਜਿੱਥੋਂ ਤੁਸੀਂ ਹੋਮ ਲੋਨਸ, ਘਰ ਖਰੀਦਣ ਅਤੇ ਘਰ ਵੇਚਣ ਦੀਆਂ ਸਾਰੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ ਮੋਹਨ ਚੀਮਾ 855 905 2575। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408 722 7698 ਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਬਹੁਤ ਮਾੜੀ ਖਬਰ ਸਦਰਨ ਕੈਲੀਫੋਰਨੀਆ ਤੋਂ ਆ ਰਹੀ ਆ। ਅੱਜ 7-11 ਦੇ ਉੱਤੇ ਫ੍ਰੀ ਸਲਰਪੀ ਡੇ ਹੁੰਦਾ ਹੈਗਾ, ਜਿਹਦੇ ਵਿੱਚ ਫ੍ਰੀ ਸਲਰਪੀ ਦਾ ਕੱਪ ਜਿੰਨੇ ਵੀ ਕਸਟਮਰਸ ਆ ਉਹਨਾਂ ਨੂੰ ਦਿੱਤਾ ਜਾਂਦਾ ਹੈ। ਪਰ ਇਸ ਦਿਨ ਦੇ ਉੱਤੇ ਸਦਰਨ ਕੈਲੀਫੋਰਨੀਆ ਦੇ ਵਿੱਚ 6 ਜਗ੍ਹਾ ਦੇ ਉੱਤੇ ਗੋਲੀਆਂ ਚੱਲੀਆਂ। 7-11 ਦੇ ਉੱਤੇ ਜਾਂ 7-11 ਦੀ ਪਾਰਕਿੰਗ ਲੋਟ ਦੇ ਵਿੱਚ 2 ਜਾਣਿਆਂ ਦੀ ਹੁਣ ਤੱਕ ਮੌਤ ਹੋ ਚੁੱਕੀ ਆ। 3 ਜਾਣੇ ਬਹੁਤ ਬੁਰੀ ਤਰ੍ਹਾਂ ਫੱਟੜ ਹੋਏ ਹੈਗੇ ਆ। ਹਜੇ ਤੱਕ ਨਾਮ ਨਹੀਂ ਦੱਸੇ ਗਏ ਵਿਕਟਮਸ ਦੇ, ਪਰ ਜੋ ਰਿਪੋਰਟਸ ਆ ਰਹੀਆਂ, ਬਰੀਆ ਲਾਹਵਰਾ ਸਿੰਤਾਇਨਾ, ਇਹ 7-11 ਦੀ ਲੋਕੇਸ਼ਨ ਹੈਗੀ ਆ ਜਿੱਥੇ ਸ਼ੂਟਿੰਗ ਹੋਈ ਹੈਗੀ ਆ, ਰੋਬਰੀ ਹੋਈ ਹੈਗੀ ਆ। ਓਨਟੈਰੀਓ ਦੇ ਵਿੱਚ 7-11 ਦੇ ਉੱਤੇ ਰੋਬਰੀ ਹੋਈ ਆ। ਫੌਕਸ 11 ਨਿਊਜ਼ ਵਾਲੇ ਦੱਸ ਰਹੇ ਹੈਗੇ, ਜਿਹੜਾ ਕਿ 636 ਨਾਰਥ ਵਾਈਨ ਐਵਨਿਊ ਓਨਟੈਰੀਓ ਦੇ ਵਿੱਚ ਹੈਗਾ ਆ। ਅਪਲੈਂਡ ਦੇ ਵਿੱਚ 7-11 2410 ਵੈਸਟ ਐਰੋ ਰਾਊਟ, ਇੱਥੇ ਰੋਬਰੀ ਹੋਈ ਆ। 500 ਦੇ ਕਰੀਬ ਉਹ ਡਰਿੰਕ ਚੋਰੀ ਕਰ ਲਏ ਤੇ ਉਹਨਾਂ ਨੇ ਸ਼ੂਟਿੰਗ ਵੀ ਕੀਤੀ ਆ। ਵਰੀਆ ਦੇ ਵਿੱਚ ਇੱਕ ਸਟੋਰ ਕਲਰਕ ਨੂੰ ਫੇਟਲੀ ਮਾਰ ਦਿੱਤਾ 7-11 ਦੇ ਉੱਤੇ, ਜੋ ਕਿ ਲੰਬਰਡ ਰੋਡ ਤੇ ਨਾਰਥ ਵਰੀਆ ਬੁਲੇਵਰਡ ਦੇ ਉੱਤੇ ਹੈਗਾ। ਸਵੇਰੇ 4:18 ਦੇ ਉੱਤੇ ਗੋਲੀਆਂ ਮਾਰ ਕੇ ਜੋ ਕਲਰਕ ਸੀ ਉਸ ਨੂੰ ਮਾਰ ਦਿੱਤਾ ਗਿਆ ਹੈਗਾ। ਸੋ ਬਹੁਤ ਹੀ ਮੰਦਭਾਗੀ ਜਿਹੜੀ ਖਬਰ ਆ ਇਹ ਹਰਜੋਤ ਸਿੰਘ ਜੀ ਆਈ ਹੈਗੀ ਆ। 6 ਜਿਹੜੀਆਂ ਓਵਰਆਲ ਜਿਹੜੇ ਕਾਂਡ ਹੋਏ, ਐਲੇ ਸਾਈਡ ਇਲਾਕੇ ਜਿਹੜੇ ਇਹ ਪੈਂਦੇ ਨੇ ਜਿੱਥੇ ਇਹ ਗੋਲੀ ਕਾਂਡ ਵਾਪਰੇ ਨੇ। ਸੋ ਇੱਕ ਦੇ ਤਾਂ ਕਹਿੰਦੇ ਵੀ ਇੱਕ ਪੀੜਤ ਦੇ ਤਾਂ ਸਿਰ ਦੇ ਵਿੱਚ ਵੀ ਜਿਹੜੀ ਆ ਗੋਲੀ ਲੱਗੀ ਆ ਤੇ ਕਈ ਜਿਹੜੇ ਆ ਉਹ ਬਚੇ ਵੀ ਆ। ਹੁਣ ਇਸ ਟਾਈਮ ਇਨਵੈਸਟੀਗੇਸ਼ਨ ਜਾਂਚ ਦਾ ਵਕਤ ਜਿਹੜਾ ਆ ਉਹ ਚੱਲ ਰਿਹਾ ਆ ਵੀ ਇਸ ਘਟਨਾਵਾਂ ਦੇ ਪਿੱਛੇ ਕੀ ਕਾਰਨ ਜਿਹੜੇ ਉਹ ਰਹੇ ਹੋ ਸਕਦੇ ਆ। ਜਿੱਦਾਂ 7-11 ਦਿਨ ਆ ਅੱਜ, ਕਿਉਂਕਿ ਤਰੀਕ ਵੀ 7-11 ਆ ਵੀ 7ਵੇਂ ਮਹੀਨੇ ਦਾ ਜਿਹੜਾ 11ਵਾਂ ਦਿਨ ਆ। ਸੋ ਇਸ ਕਰਕੇ ਇਹਨਾਂ ਨੇ ਪੂਰੇ 7-11 ਦੇ ਉੱਤੇ ਵਿਸ਼ੇਸ਼ ਤੌਰ ਦੇ ਉੱਤੇ ਇਹਨਾਂ ਦੀ ਆਫਰ ਚੱਲਦੀ ਹੈ ਵੀ ਜਦੋਂ ਤੱਕ ਸਲਰਪੀ ਰਨ ਆਊਟ ਨਹੀਂ ਹੋ ਜਾਂਦੀ, ਇਹ ਲੋਕਾਂ ਨੂੰ ਜਿਹੜੀ ਉਹ ਫ੍ਰੀ ਦਿੰਦੇ ਆ। ਸੋ ਉਸ ਦੌਰਾਨ ਉਸ ਦਿਨ ਨੂੰ ਜਿਹੜਾ ਇਹ ਚੁਣਿਆ ਗਿਆ ਹੈਗਾ ਆ। ਸੋ ਸਾਊਥਲੈਂਡ ਇਲਾਕਾ, ਓਨਟੈਰੀਓ ਇਲਾਕਾ, ਅਪਲੈਂਡ ਓਨਟੈਰੀਓ ਕੈਲੀਫੋਰਨੀਆ ਦੇ ਵਿੱਚ ਜਿਹੜਾ ਐਲੇ ਸਾਈਡ ਪੈਂਦਾ ਆ ਸਦਰਨ ਕੈਲੀਫੋਰਨੀਆ 'ਚ, ਇੱਥੇ ਇਹ ਘਟਨਾਵਾਂ ਜਿਹੜੀਆਂ ਉਹ ਵਾਪਰੀਆਂ। ਹਰਜੋਤ ਸਿੰਘ ਜੀ, ਆਪਾਂ ਸਾਰੇ ਜਾਣੇ ਜਾਣਦੇ ਹਾਂ ਵੀ 7-11 ਦੇ ਉੱਤੇ ਬਹੁਤ ਸਾਰੇ ਜਿਹੜੇ ਪੰਜਾਬੀ ਲੋਕ ਵੀ ਕੰਮ ਕਰਦੇ ਆ। ਪੰਜਾਬੀ ਪਰ ਓਨਰ ਬਹੁਤ। ਹਾਂਜੀ, ਸੋ ਅਰਦਾਸ ਆਪਾਂ ਕਰਦੇ ਹਾਂ, ਪਰ ਇਹ ਆ ਵੀ 2 ਜਾਣਿਆਂ ਦੀ ਮੌਤ ਹੋਈ। ਇਹ ਨਹੀਂ ਅਸੀਂ ਕਹਿ ਰਹੇ ਵੀ ਇਹਨਾਂ ਵਿੱਚ ਜਿਹੜੇ ਜਿਨ੍ਹਾਂ ਦੇ ਗੋਲੀਆਂ ਚੱਲੀਆਂ ਉਹਨਾਂ ਵਿੱਚ ਪੀੜਤ ਜਾਂ ਜਿਹੜੇ ਮਰਨ ਵਾਲਿਆਂ 'ਚ ਪੰਜਾਬੀ ਆ। ਇੱਕ ਸ਼ੰਕਾ ਜ਼ਾਹਰ ਆਪਾਂ ਕਰ ਰਹੇ ਹਾਂ ਵੀ ਸ਼ਾਇਦ ਆਪਣੇ ਵੀ ਇਸ ਦੇ ਵਿੱਚ ਹੋ ਸਕਦੇ ਨੇ, ਪਰ ਅਜੇ ਕਿਉਂਕਿ ਸ਼ਨਾਖਤ ਪੁਲਿਸ ਨੇ ਕਿਸੇ ਦੀ ਵੀ ਆਇਡੈਂਟੀਫਿਕੇਸ਼ਨ ਨਹੀਂ ਕੀਤੀ, ਪਰ ਇੱਕ ਖਤਰੇ ਵਾਲੀ ਗੱਲ ਜਿਹੜੀ ਉਹ ਬਣ ਜਾਂਦੀ ਆ। ਸੋ ਵਨ ਆਫ ਦਾ ਰਿਸਕੀਐਸਟ ਜੌਬਸ ਦੇ ਵਿੱਚੋਂ ਇੱਕ ਜਿਹੜੇ ਵੀ ਸਟੋਰ ਓਨਰ, ਲਿਕਰ ਸਟੋਰ ਵਾਲੇ ਹੋ ਗਏ, ਗੈਸ ਸਟੇਸ਼ਨ ਵਾਲੇ ਹੋ ਗਏ, ਤਾਂ 7-11 ਵਾਲੇ ਹੋ ਗਏ, ਵੀ ਇੱਥੇ ਜਿੱਦਾਂ ਸ਼ਦਾਈ ਬੰਦਿਆਂ ਨੇ $200-400 ਦੇ ਲਈ ਗੋਲੀ ਮਾਰ ਕੇ ਉਹ ਚਲ ਜਾਂਦੇ ਆ ਤੇ ਪਿੱਛੋਂ ਘਰ ਦਾ ਜਿਹੜਾ ਉਜਾੜਾ ਕਰ ਜਾਂਦੇ ਆ। ਸੋ ਆਲਰੇਡੀ 2 ਪਰਿਵਾਰਾਂ ਦੇ ਨਾਲ ਇਸ ਗੋਲੀਕਾਂਡ ਦੇ ਵਿੱਚ ਇਹ ਵਾਪਰ ਗਿਆ ਆ। 3 ਗੰਭੀਰ ਰੂਪ 'ਚ ਜ਼ਖਮੀ ਆ, ਕਈਆਂ ਦੀ ਤਾਂ ਬਹੁਤ ਗਰੇਵ ਕੰਡੀਸ਼ਨ ਜਿਹੜੀ ਉਹ ਦੱਸੀ ਜਾ ਰਹੀ ਆ।
ਵੀ ਬਹੁਤ ਜਿੱਦਾਂ ਕਹਿ ਲਓ ਵੀ ਘੱਟ ਪਰਸੈਂਟੇਜਿਸ ਆ। ਪ੍ਰਮਾਤਮਾ ਅੱਗੇ ਇਹੀ ਅਰਦਾਸ ਕਰਦੇ ਆ ਵੀ ਉਹ ਜਲਦ ਸਿਹਤਯਾਬ ਹੋਣ, ਉਹ ਠੀਕ ਹੋਣ, ਹੋਰ ਜਿਹੜੇ ਪਰਿਵਾਰਾਂ ਦੇ ਵਿੱਚ ਏਦਾਂ ਦਾ ਵਿਛੋੜਾ ਜੀ। ਨਾ ਪਵੇ। ਸੋ ਇਹ ਵੀ ਮਾੜੀ ਗੱਲ ਆ ਵੀ 7-11 ਦੇ ਉੱਤੇ 6 ਜਗ੍ਹਾ ਦੇ ਉੱਤੇ ਅਟੈਕ ਹੋਇਆ, ਰੋਬਰੀਆਂ ਹੋਈਆਂ। ਸੋ ਜਿਸ ਤਰ੍ਹਾਂ ਦੱਸਿਆ ਹੀ ਆ ਵੀ 2 ਜਣਿਆਂ ਦੀ ਮੌਤ ਹੋ ਚੁੱਕੀ ਹੈਗੀ ਆ। ਲਾਹਬਰਾ ਪੁਲਿਸ ਡਿਪਾਰਟਮੈਂਟ ਨੇ ਆਪਣਾ ਫ਼ੋਨ ਨੰਬਰ ਵੀ ਦਿੱਤਾ ਹੈ 562 383 4300। ਉੱਥੇ ਤੁਸੀਂ ਕਾਲ ਕਰਕੇ ਪੁਲਿਸ ਨੂੰ ਦੱਸ ਸਕਦੇ ਆ। ਰਿਵਰ ਸਾਈਡ ਤੇ ਵੀ ਸੋ ਸਾਰੇ ਜਿਹੜੇ 7-11 ਆ ਉਹਨਾਂ ਤੇ ਤੜਕੇਸਾਰ 2 ਵਜੇ ਤੋਂ ਲੈ ਕੇ 4-5 ਵਜੇ ਦੇ ਵਿੱਚ ਇਹ ਰੋਬਰੀਜ਼ ਹੋਈਆਂ ਹੈਗੀਆਂ। ਸ਼ੂਟ ਕੀਤੇ ਉਹਨੇ 2 ਇੰਪਲਾਈਜ਼ ਵੀ ਮਾਰੇ ਹੈਗੇ ਆ। ਇੱਕ ਇੰਪਲਾਈ ਤਾਂ ਬਾਹਰ ਕਹਿੰਦੇ ਬੈਠਾ ਸੀ ਆਪਣੀ ਕਾਰ ਦੇ ਵਿੱਚ ਕਿਸੇ ਦੇ ਨਾਲ, ਉਹਨੂੰ ਵੀ ਗੋਲੀਆਂ ਦੇ ਨਾਲ ਮਾਰ ਦਿੱਤਾ। ਸੋ ਇਹ ਬਹੁਤ ਹੀ ਮਾੜੀ ਖਬਰ ਅੱਜ 7-11 ਦੇ ਲਈ ਆ ਰਹੀ ਆ। 7-11 ਦੇ ਮਾਲਕ, 7-11 ਦੇ ਇੰਪਲਾਈਜ਼ ਤੇ 7-11 ਦੇ ਕਸਟਮਰਸ। ਅਗਲੀ ਖਬਰ ਜਿਹੜੀ ਹਰਜੋਤ ਸਿੰਘ ਜੀ ਰੁੱਖ ਕਰਦੇ ਆ ਯੋਸੇਮਿਟੀ ਨੈਸ਼ਨਲ ਪਾਰਕ ਦਾ। ਇੱਥੇ ਜਿਹੜੀ ਵਾਸ਼ਬਰਨ ਫਾਇਰ ਲੱਗੀ ਹੋਈ ਆ, ਉਸ ਦੇ ਕਰਕੇ ਖਤਰਾ ਜਿਹੜਾ ਆ ਉਹ ਵੱਧ ਰਿਹਾ ਆ। ਕਹਿੰਦੇ ਵੀ ਇਹ ਜਿਹੜੀ ਵਾਸ਼ਬਰਨ ਟ੍ਰੇਲ ਤੇ ਮੈਰੀਪੋਸਾ ਗਰੋਵ ਦੇ ਪਾਸੇ ਆ। ਜਦੋਂ ਹਾਈਵੇ 41 ਤੋਂ ਜਾਂਦੇ ਆ, ਜਿੱਦਾਂ ਹੀ ਤੁਸੀਂ ਨੈਸ਼ਨਲ ਪਾਰਕ ਦੇ ਵਿੱਚ ਐਂਟਰੀ ਕਰਦੇ ਆ, ਤਾਂ ਸਭ ਤੋਂ ਪਹਿਲਾਂ ਮੈਰੀਪੋਸਾ ਗਰੋਵ ਆਉਂਦੇ ਆ। ਉੱਥੇ ਬਹੁਤ ਵੱਡੇ ਵੱਡੇ ਸਿਕੋਵਾਸ ਜਿਹੜੇ ਆ ਉਹ ਦੇਖੇ ਜਾਂਦੇ ਨੇ। ਇਸ ਟਾਈਮ ਖਤਰਾ ਬਣਿਆ ਪਿਆ ਆ ਵੀ 500 ਤੋਂ ਵੱਧ ਜਿਹੜੇ ਮੈਚਿਓਰ ਬਹੁਤ ਬੁੱਢੇ ਵੱਡੇ ਵਿਸ਼ਾਲ ਜਿਹੜੇ ਜਾਇੰਟ ਸਕੋਵਾ ਟਰੀਜ਼ ਆ, ਉਹਨਾਂ ਨੂੰ ਖਤਰਾ ਬਣਿਆ ਪਿਆ ਆ। ਇਸ ਨੈਸ਼ਨਲ ਪਾਰਕ ਦੇ ਵਿੱਚ ਸਭ ਤੋਂ ਵੱਡਾ ਸਿਕੋਵਾ ਗਰੋਵ ਇੱਥੇ ਦੇਖਿਆ ਜਾਂਦਾ ਆ। ਬਹੁਤ ਹੀ ਜ਼ਿਆਦਾ ਮਸ਼ਹੂਰ ਗ੍ਰਿਜ਼ਲੀ ਜਾਇੰਟ ਜੋ ਕਿ 209 ਫੁੱਟ ਉੱਚਾ ਆ, ਤੇ ਦੂਜਾ ਸਭ ਤੋਂ ਉੱਚਾ ਯੋਸੇਮਿਟੀ ਦੇ ਵਿੱਚ ਇਹ ਰੁੱਖ ਹੈਗਾ ਆ। ਜਿਸ ਦੇ ਉੱਤੇ ਲੋਕ ਵਿਸ਼ੇਸ਼ ਤੌਰ ਦੇ ਉੱਤੇ ਰੁਕ ਕੇ ਤਸਵੀਰਾਂ ਖਿਚਾਉਣ ਦੇ ਲਈ ਜਾਂਦੇ ਆ। ਇਹਨਾਂ ਸਾਰੇ ਹੀ ਟਰੀਜ਼ ਨੂੰ ਇਸ ਟਾਈਮ ਖਤਰਾ ਬਣਿਆ ਪਿਆ ਆ। 2340 ਏਕੜ ਦੇ ਵਿੱਚ ਇਹ ਅੱਗ ਫੈਲੀ ਹੋਈ ਆ ਤੇ ਬਿਲਕੁਲ ਵੀ ਕੰਟੇਨਡ ਨਹੀਂ ਆ। ਅੱਗ ਕਿੱਦਾਂ ਲੱਗੀ ਇਹ ਵੀ ਜਾਂਚ ਦਾ ਵਿਸ਼ਾ ਇਸ ਟਾਈਮ ਬਣਿਆ ਪਿਆ ਆ, ਅੰਡਰ ਇਨਵੈਸਟੀਗੇਸ਼ਨ ਆ। ਪਰ ਫਾਇਰ ਫਾਈਟਰਸ ਜਿਹੜੇ ਦਰਜਨਾਂ ਦੀ ਤਾਦਾਦ ਦੇ ਵਿੱਚ ਇਸ ਅੱਗ ਦੇ ਉੱਤੇ ਕਾਬੂ ਪਾਉਣ ਨੂੰ ਕੋਸ਼ਿਸ਼ਾਂ ਕਰ ਰਹੇ ਆ। ਮੈਰੀਪੋਸਾ ਗਰੋਵ ਦਾ ਇਲਾਕਾ ਅੱਜ ਅੱਗ ਦੇ ਕਰਕੇ ਬੰਦ ਜਿਹੜਾ ਉਹ ਰੱਖਿਆ ਗਿਆ ਆ। ਯੋਸੇਮਿਟੀ ਦੇ ਹੋਰ ਇਲਾਕੇ ਖੁੱਲੇ ਨੇ, ਲੋਕ ਜਾ ਵੀ ਰਹੇ ਨੇ, ਪਰ ਜੇ ਕਿਸੇ ਨੂੰ ਅਸਥਮਾ ਸਾਹ ਵਗੈਰਾ ਦੀ ਪ੍ਰੋਬਲਮ ਆ ਤਾਂ ਉਹ ਅਵੋਇਡ ਕਰਨ ਇਹ ਇਲਾਕਾ, ਕਿਉਂਕਿ ਧੂਏ ਦੇ ਨਾਲ ਜਿਹੜੀ ਹਵਾ ਆ ਉਹ ਮੁਸ਼ਕ ਭਰੀ, ਤੇ ਜਿਹੜਾ ਸੂਟ ਹੁੰਦਾ ਆ ਉਹ ਉਸ ਦੇ ਵਿੱਚ ਤੁਹਾਨੂੰ ਮਿਲਦਾ ਆ। ਸੋ ਉਸ ਤੋਂ ਜਿਹੜਾ ਤੁਹਾਨੂੰ ਬਚਾਅ ਰੱਖਣ ਦੀ ਨਾਲ ਦੇ ਨਾਲ ਜ਼ਰੂਰਤ ਆ। ਇਵੈਕੂਏਸ਼ਨ ਆਰਡਰ ਜਿਹੜੇ ਵਾਵੋਨਾ ਕਮਿਊਨਿਟੀ ਤੇ ਵਾਵੋਨਾ ਕੈਂਪ ਗਰਾਊਂਡ ਦੇ ਇਲਾਕਿਆਂ ਦੇ ਵਿੱਚ ਕੀਤੇ ਗਏ ਨੇ, ਵੀ ਉੱਥੋਂ ਲੋਕਾਂ ਨੂੰ ਸੁਰੱਖਿਅਤ ਥਾਵਾਂ ਦੇ ਉੱਤੇ ਜਾਣ ਦੇ ਲਈ ਨਿਰਦੇਸ਼ ਦਿੱਤੇ ਗਏ ਨੇ, ਜਿੰਨੀ ਦੇਰ ਤੱਕ ਅੱਗ ਬਲ ਰਹੀ ਆ। ਜੀ। ਅਗਲੀ ਖਬਰ ਕੈਲੀਫੋਰਨੀਆ ਤੋਂ ਆ ਰਹੀ ਹੈ। ਕੈਲੀਫੋਰਨੀਆ ਦੇ ਸ਼ਹਿਰਾਂ ਨੇ ਨਵੇਂ ਗੈਸ ਸਟੇਸ਼ਨ ਬਣਾਉਣ ਦੇ ਉੱਤੇ ਬੈਨ ਲਾਣਾ ਸ਼ੁਰੂ ਕਰ ਦਿੱਤਾ ਹੈ। ਕਹਿੰਦੇ ਵੀ ਸਾਡਾ ਰੀਜ਼ਨ ਕਲਾਈਮੇਟ ਚੇਂਜ ਨੂੰ ਕਿਸ ਤਰ੍ਹਾਂ ਰੋਕਣਾ ਆ, ਕੰਬੈਟ ਕਰਨਾ ਆ, ਉਸ ਨੂੰ ਲੈ ਕੇ ਸ਼ੁਰੂਆਤ ਕੀਤੀ ਗਈ ਆ। ਬੇ ਏਰੀਏ ਦੇ ਵਿੱਚ ਪੈਟਾਲੂਮਾ ਸ਼ਹਿਰ ਪਹਿਲਾ ਬਣ ਗਿਆ ਆ, ਜਿਸ ਦੇ ਲੀਡਰ ਨੇ ਕਹਿਤਾ ਵੀ ਹੁਣ ਨਵੇਂ ਕਿਸੇ ਵੀ ਗੈਸ ਸਟੇਸ਼ਨ ਨੂੰ ਪਰਮਿਟ ਨਹੀਂ ਦਿੱਤਾ ਜਾਊਗਾ। ਪੈਟਾਲੂਮਾ ਤੋਂ ਬਾਅਦ 4 ਹੋਰ ਬੇ ਏਰੀਏ ਦੇ ਸਟੇਸ਼ਨ ਜਿਹੜੇ ਸ਼ਹਿਰ ਆ, ਉਹਨਾਂ ਨੇ ਕਹਿਤਾ ਵੀ ਅਸੀਂ ਵੀ ਨਵੇਂ ਗੈਸ ਸਟੇਸ਼ਨ ਬਣਾਉਣ ਦੇ ਲਈ ਕੋਈ ਪਰਮਿਟ ਨਹੀਂ ਦੇਵਾਂਗੇ। ਸਦਰਨ ਕੈਲੀਫੋਰਨੀਆ ਦੇ ਵਿੱਚ ਵੀ ਲਾਸ ਐਂਜਲਸ ਸਿਟੀ ਦੇ ਕਾਉਂਸਲਮੈਨ ਪੌਲ ਕੋਰੇਜ਼ ਉਹਨਾਂ ਨੇ ਵੀ ਪ੍ਰਪੋਜ਼ ਕੀਤਾ ਆ ਨਵਾਂ ਇੱਕ ਬਿੱਲ, ਜਿਹਦੇ ਮੁਤਾਬਕ ਐਲਏ ਦੇ ਵਿੱਚ ਵੀ ਨਵੇਂ ਗੈਸ ਸਟੇਸ਼ਨਾਂ ਦੇ ਉੱਤੇ ਰੋਕ ਲਾਈ ਜਾ ਸਕਦੀ ਹੈਗੀ ਆ। ਇਹ ਸਾਰਾ ਕੁਝ ਇਸ ਕਰਕੇ ਕੀਤਾ ਜਾ ਰਿਹਾ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਹੁਣੀ ਅਨਾਉਂਸ ਕੀਤਾ ਸੀ ਵੀ 2035 ਤੱਕ ਜੋ ਨਵੀਆਂ ਵਹੀਕਲਸ ਹੈਗੀਆਂ ਆ 2035 ਤੋਂ ਬਾਅਦ ਉਹ ਗੈਸ ਵਾਲੀਆਂ ਨਹੀਂ ਹੋਊਗੀਆਂ, ਗੈਸ ਵਾਲੀਆਂ ਨਹੀਂ ਸੈੱਲ ਕੀਤੀਆਂ ਜਾਊਗੀਆਂ। ਸੋ ਅਲਟੀਮੇਟਲੀ ਗੈਸ ਸਟੇਸ਼ਨ ਦਾ ਬਿਜ਼ਨਸ ਇਹ ਕਹਿੰਦੇ ਵੀ ਡਾਇੰਗ ਬਿਜ਼ਨਸ ਹੋਊਗਾ। ਟੌਕਸਿਕ ਕੈਮੀਕਲਸ ਹਜ਼ਾਰਾਂ ਸਾਲ ਕਹਿੰਦੇ ਸਾਲਾਂ ਬੱਧੀ ਲੈਂਦੇ ਹੈਗੇ ਆ। ਮਿਲੀਅਨਸ ਆਫ ਡਾਲਰ ਇਹਨਾਂ ਦੇ ਉੱਤੇ ਕੈਮੀਕਲ ਕਲੀਨ ਅਪ ਦੇ ਉੱਤੇ ਲੱਗਦੇ ਹੈਗੇ ਆ। ਅਕੋਰਡਿੰਗ ਟੂ ਐਨਵਾਇਰਮੈਂਟਲ ਪ੍ਰੋਟੈਕਸ਼ਨ ਏਜੰਸੀ ਕਹਿੰਦੇ ਪਈ ਅਮਰੀਕਾ ਦਾ ਜਿਹੜਾ ਅੱਧਾ 4,50,000 ਦਾ ਬਰਾਊਨ ਫੀਲਡ ਸਾਈਟਸ ਉਹ ਹੈਜ਼ਰਡਸ ਸਬਸਟੈਂਸਸ
ਪੋਲੂਟੈਂਟਸ ਨੂੰ ਤੇ ਕੰਟੈਮੀਨੈਂਟਸ ਨੂੰ ਇਨਕਲੂਡ ਕਰਦਾ ਹੈਗਾ। ਸੋ ਬਹੁਤ ਵੱਡਾ ਨੰਬਰ ਆ। ਸੋ ਇਹ ਹੁਣ ਜਿਹੜੇ ਆਪਣੇ ਬੰਦੇ ਵੀ ਕੋਈ ਗੈਸ ਸਟੇਸ਼ਨ ਇੱਦਾਂ ਦੇ ਬਿਜ਼ਨਸ ਦੇ ਵਿੱਚ ਹੈਗੇ ਆ, ਵੀ ਭਾਈ ਹੁਣ ਇਹ ਸ਼ੁਰੂਆਤ ਹੋ ਗਈ ਆ ਸ਼ਹਿਰਾਂ ਵੱਲੋਂ, ਨਵੇਂ ਗੈਸ ਸਟੇਸ਼ਨਾਂ ਦੇ ਉੱਤੇ ਕੋਈ ਪਰਮਿਟ ਨਹੀਂ ਮਿਲਣਾ। ਸੋ 4-5 ਸ਼ਹਿਰ ਆਲਰੇਡੀ ਬੇ ਏਰੀਏ ਦੇ ਵਿੱਚ ਹੋ ਗਏ ਆ। ਹੁਣ ਦੇਖਦੇ ਹਾਂ ਆਉਣ ਵਾਲੇ ਹੋਰ ਸਮੇਂ ਦੇ ਵਿੱਚ ਕੀ ਇਹਨਾਂ ਦੇ ਵਿੱਚ ਅਪਡੇਟ ਹੁੰਦੀ ਹੈਗੀ ਆ। ਬਿਲਕੁਲ, ਕਿ ਇਲੈਕਟ੍ਰਿਕ ਜਿਹੜੇ ਚਾਰਜਿੰਗ ਸਟੇਸ਼ਨਸ ਆ ਉਹਨਾਂ ਦੇ ਜ਼ਿਆਦਾ ਮਿਲਣਗੇ ਹੁਣ। ਤੁਹਾਨੂੰ ਪਰਮਿਟ ਉਹਦੇ ਲਈ ਬਿਜਲੀ ਕਿੱਥੋਂ ਆਵੇਗੀ, ਕਿੱਦਾਂ ਜਿਹੜਾ ਪੂਰਾ ਉਹਦਾ ਇਨਫਰਾਸਟਰਕਚਰ ਬਣੂਗਾ। ਇਸ ਦੇ ਵਿੱਚ ਇੱਕ ਹੋਰ ਵੱਡੀ ਪ੍ਰੋਬਲਮ ਇਹ ਵੀ ਆ ਹਰਜੋਤ ਸਿੰਘ ਜੀ, ਹੁਣ ਗੈਸ ਦਾ ਤੇ ਇੱਦਾਂ ਆ ਵੀ ਜਿਹੜੀ ਮਰਜ਼ੀ ਗੱਡੀ ਲੈ ਆਓ, ਸਾਰਿਆਂ ਨੂੰ ਸੇਮ ਥਾਂ ਤੋਂ ਇੱਕੋ ਥਾਂ ਤੋਂ ਹਰ ਤਰ੍ਹਾਂ ਦੀ ਗੱਡੀ ਨੂੰ ਗੈਸ ਭਰਾਈ ਜਾ ਸਕਦੀ ਆ। ਹੁਣ ਚਾਰਜਿੰਗ ਸਟੇਸ਼ਨਸ ਦਾ ਵੀ ਇਹ ਬੜਾ ਰੌਲਾ ਹੈਗਾ ਆ, ਕਈ ਇੱਕ ਦੂਜੇ ਦੇ ਨਾਲ ਕੰਪੈਟੇਬਲ ਨਹੀਂ ਆ। ਇਵੈਂਚੁਅਲੀ ਜੇ ਚਾਹੁੰਦੇ ਨੇ ਵੀ ਆਪਾਂ ਇਲੈਕਟ੍ਰਿਕ ਗੱਡੀਆਂ ਹੀ ਲੈ ਕੇ ਆਉਣੀਆਂ ਆ, ਉਹਨਾਂ ਨੂੰ ਹੀ ਤਰਜੀਹ ਜਿਹੜੀ ਦੇਣੀ ਆ, ਇਸ ਦੇ ਉੱਤੇ ਵੀ ਇਹਨਾਂ ਨੂੰ ਸੋਚਣ ਵਿਚਾਰਨ ਦੀ ਜਿਹੜੀ ਜ਼ਰੂਰਤ ਆ। ਨਾਲੇ ਆਪਸ਼ਨਸ, ਜਿਹੜਾ ਬੰਦਾ ਗੈਸ ਸਟੇਸ਼ਨ ਓਪਨ ਕਰ ਸਕਦਾ ਉਹ ਇਲੈਕਟ੍ਰਿਕ ਚਾਰਜ ਸਟੇਸ਼ਨ ਵੀ ਓਪਨ ਕਰ ਸਕਦਾ ਆ। ਉਹਨਾਂ ਦੇ ਜਿਹੜੇ ਓਨਰਸ ਜਾਂ ਇਹ ਬਿਜ਼ਨਸ ਪ੍ਰਪੋਜ਼ਲ ਜਿਹੜੇ ਆ, ਇਸ ਦੇ ਬਾਰੇ ਲੋਕਾਂ ਦੇ ਵਿੱਚ ਲੈ ਕੇ ਆਉਣੇ ਚਾਹੀਦੇ ਆ ਵੀ ਜੇ ਤੁਸੀਂ ਇਸ ਪਾਸੇ ਵੱਲ ਨੂੰ ਵਧਣਾ ਆ ਤਾਂ ਕੀ ਆਪਸ਼ਨਸ ਜਿਹੜੀ ਇਹਨਾਂ ਦੇ ਲਈ ਉਪਲਬਧ ਬਹੁਤ ਹੋਣਗੀਆਂ। ਕੁਝ ਜੌਬਸ ਦੇ ਉੱਤੇ ਇਫੈਕਟ ਪਊਗਾ, ਕਿਉਂਕਿ ਜੇ ਇਲੈਕਟ੍ਰਿਕ ਸਟੇਸ਼ਨ ਹੋਊਗੇ, ਮੈਨੂੰ ਲੱਗਦਾ ਬਿਨਾਂ ਕਿਸੇ ਅਟੈਂਡੈਂਟ ਦੇ ਉਹ ਸੈਟਅਪ ਕਰੂਗੇ। ਪਰ ਬਹੁਤ ਜਗ੍ਹਾ ਬੇ ਏਰੀਏ 'ਚ ਇੱਦਾਂ ਦੇ ਗੈਸ ਸਟੇਸ਼ਨ ਆ ਜਿੱਥੇ ਜਗ੍ਹਾ ਬੜੀ ਛੋਟੀ ਹੁੰਦੀ ਆ। ਸੋ ਇਲੈਕਟ੍ਰਿਕ ਸਟੇਸ਼ਨਸ ਦੇ ਲਈ ਬੜੀਆਂ ਘੱਟ ਕਾਰਾਂ ਸੈਟਅਪ ਹੋਣਗੀਆਂ। ਸੋ ਇਹ ਕਾਫੀ ਕੁਛ ਚੇਂਜ ਹੋਣ ਜਾ ਰਿਹਾ। ਸੋ ਕੈਲੀਫੋਰਨੀਆ ਸਟੇਟ ਸਾਡੀ, ਮੈਨੂੰ ਲੱਗਦਾ ਵੀ ਇਹ ਪ੍ਰਾਇਓਰਟੀ ਬੇਸ ਤੇ ਨੰਬਰ 1 ਸਟੇਟ ਰਹੂਗੀ, ਇਹਨੂੰ ਸਾਰੇ ਫੋਲੋ ਕਰੂਗੇ। ਜੀ ਬਿਲਕੁਲ, ਨਾਲੇ ਚਲੋ ਜਿੱਦਾਂ ਗੈਸ ਸਟੇਸ਼ਨ ਦੇ ਉੱਤੇ ਰੋਕ ਕੇ ਆਪਾਂ ਕਦੀ ਚਾਹ ਲੈ ਲੈਂਦੇ, ਕਦੀ ਕੁਛ ਹੈ, ਇੱਦਾਂ ਦੀਆਂ ਚੀਜ਼ਾਂ ਨਾਲ ਹੋਣਗੀਆਂ। ਮੇ ਬੀ ਕਨਵੀਨੀਅੰਸ ਸਟੋਰ, ਇੱਦਾਂ ਦੀਆਂ ਚੀਜ਼ਾਂ। ਸੋ ਬੜਾ ਕੁਛ ਚੇਂਜਸ ਆਪਾਂ ਆਪਣੇ ਆਉਣ ਵਾਲੇ ਕੁਛ ਸਾਲਾਂ ਦੇ ਵਿੱਚ, ਭਵਿੱਖ ਦੇ ਵਿੱਚ ਦੇਖਣੇ ਹੈਗੇ ਆ। ਅਗਲੀ ਗੱਲ ਕਰੀਏ, ਇੱਕ ਓਲੰਪੀਅਨ, ਉਸ ਦੇ ਉੱਤੇ ਹਮਲਾ ਹੋਇਆ ਲਾਸ ਐਂਜਲਸ ਦੇ ਵਿੱਚ, ਤੇ ਕਹਿੰਦੇ ਵੀ ਉਹ ਫੱਟੜ ਹੋਈ ਆ। ਵਾਲੀਬਾਲ ਦੀ ਇਹ ਜਿਹੜੀ ਪਲੇਅਰ ਬੀਬੀ ਰਹੀ ਆ ਸਾਬਕਾ, ਤੇ ਕਿਮ ਗਲਾਸ ਸਿਲਵਰ ਮੈਡਲਿਸਟ ਸੀਗੇ ਇਹ 2008 ਦੀਆਂ ਬੀਜਿੰਗ ਓਲੰਪਿਕਸ ਦੇ ਵਿੱਚ। ਕਹਿੰਦੇ ਵੀ ਲੰਚ ਤੋਂ ਇਹ ਲੀਵ ਕਰ ਰਹੀ ਸੀਗੀ, ਫਰਾਈਡੇ ਆਫਟਰਨੂਨ ਦੀ ਇਹ ਗੱਲ ਆ। ਇੱਕ ਬੰਦਾ ਉਸਦੇ ਕੋਲ ਆਇਆ, ਉਹਦੇ ਹੱਥ ਦੇ ਵਿੱਚ ਸੀਗਾ, ਤੇ ਉਸਨੇ ਉਸ ਦੇ ਉੱਤੇ ਹਮਲਾ ਕਰ ਦਿੱਤਾ। ਪਹਿਲਾਂ ਉਸਦੇ ਵੱਲ ਨੂੰ ਜਿਹੜਾ ਉਹ ਸੁੱਟਿਆ। ਗਲਾਸ ਨੇ ਇਹ ਕਿਹਾ ਵੀ ਇਹ ਮੈਟਲ ਪਾਈਪ ਜਾਂ ਬੋਲਟ ਸੀਗਾ ਜਿਹੜਾ ਉਸਦੇ ਮੂੰਹ ਦੇ ਉੱਤੇ ਉਸ ਦੁਆਰਾ ਸਿੱਟਿਆ ਗਿਆ ਸੀਗਾ। ਸੋ ਕਹਿੰਦੇ ਵੀ ਉਹ ਮੇਰੇ ਵੱਲ ਦੇਖਿਆ, ਅੱਖਾਂ ਦੇ ਵਿੱਚ ਉਹਦੇ ਨਫ਼ਰਤ ਸੀਗੀ, ਤੇ ਇਹ ਕਹਿੰਦੇ ਵੀ ਇੰਨੀ ਤੇਜ਼ੀ ਦੇ ਨਾਲ ਹੋਇਆ ਵੀ ਸਿੱਧਾ ਮੇਰੇ ਉੱਤੇ ਉਸਨੇ ਇਹ ਹਮਲਾ ਕਰ ਦਿੱਤਾ ਹੈਗਾ ਆ। ਸੋ ਇੱਕ 51 ਸਾਲਾਂ ਦਾ ਸੀਮੀਓਨ ਟੈਫੈਸਮੇਰੀਅਮ, ਇਸ ਨੂੰ ਪੁਲਿਸ ਨੇ ਸ਼ਨਾਖਤ ਕਰਕੇ ਗ੍ਰਿਫਤਾਰ ਕੀਤਾ ਹੈ। ਬਾਈਸਟੈਂਡਰ ਜਿਹੜੇ ਲੋਕ ਉਹਦੇ ਇਰਦ ਗਿਰਦ ਸੀਗੇ, ਉਹਨਾਂ ਨੇ ਇਸ ਨੂੰ ਦਬੋਚ ਲਿਆ ਜਿੰਨੀ ਦੇਰ ਤੱਕ ਪੁਲਿਸ ਨਹੀਂ ਆਈ, ਜਿਸ ਤੋਂ ਬਾਅਦ ਪੁਲਿਸ ਨੇ ਹਿਰਾਸਤ ਦੇ ਵਿੱਚ ਇਸ ਨੂੰ ਲੈ ਲਿਆ। ਲਾਸ ਐਂਜਲਸ ਦੀ ਰਹਿਣ ਵਾਲੀ ਹੈਗੀ ਹੈ ਕਿਮ ਗਲਾਸ, ਜਿਸ ਉੱਤੇ ਇਹ ਹਮਲਾ ਹੋਇਆ ਆ। ਜੀ, ਅਗਲੀ ਖਬਰ ਨਰਸਿਸ ਦੇ ਸੰਬੰਧ ਦੇ ਵਿੱਚ ਆ ਰਹੀ ਆ। ਹਜ਼ਾਰਾਂ ਦੀ ਗਿਣਤੀ ਵਿੱਚ ਯੂਨੀਵਰਸਿਟੀ ਆਫ ਕੈਲੀਫੋਰਨੀਆ ਦੀਆਂ ਨਰਸਿਸ ਜਿਹੜੇ ਕਿ ਯੂਸੀ ਦੇ ਹਸਪੀਟਲਸ ਵਿੱਚ ਕੰਮ ਕਰਦੀਆਂ, ਉਹਨਾਂ ਨੇ ਹੁਣ ਐਗਰੀਮੈਂਟ ਕਰ ਲਿਆ। ਉਹਨਾਂ ਦੀ ਯੂਨੀਅਨਸ ਨੇ 16% ਪੇ ਰੇਜ਼ ਹੋਊਗੀ 17,000 ਦੇ ਕਰੀਬ ਰਜਿਸਟਰਡ ਨਰਸਿਸ ਦੀ। ਕੈਲੀਫੋਰਨੀਆ ਨਰਸਿਸ ਐਸੋਸੀਏਸ਼ਨ ਨੇ ਕਿਹਾ ਵੀ ਸਾਰਾ ਕੁਝ 3 ਜਿਹੜੀਆਂ ਆ ਵੱਖ-ਵੱਖ ਟਾਈਮ ਦੇ ਉੱਤੇ ਹੋਊਗਾ। 6% ਪੇ ਇਨਕਰੀਜ਼ ਉਹਨਾਂ ਦੀ ਜਨਵਰੀ 1, 2023 'ਚ ਹੋਊਗੀ, 5% ਜਨਵਰੀ 1, 2024 'ਚ, ਤੇ 5% ਜਨਵਰੀ 1, 2025 ਤੋਂ। ਯੂਨੀਵਰਸਿਟੀ ਜਿਹੜੀ ਆ ਇੱਕ ਵਾਰ $3,000 ਹਰ ਇੱਕ ਕੈਰੀਅਰ ਨਰਸ ਨੂੰ ਦਊਗੀ ਜਿਹੜੀ ਫੁੱਲ ਟਾਈਮ ਜੌਬ ਕਰਦੀ ਆ। $2,000 ਕੰਟੀਜੈਂਸੀ ਨਰਸਿਸ ਨੂੰ ਜੋ 50% ਤੋਂ ਵੱਧ ਕੰਮ ਕਰਦੀਆਂ, ਤੇ $1,000 ਜੋ 50% ਤੋਂ ਘੱਟ ਟਾਈਮ ਕੰਮ ਕਰਦੀਆਂ ਹੈਗੀਆਂ। ਜੀ, ਸੈਨ ਡਿਏਗੋ ਤੋਂ ਅਗਲੀ ਖਬਰ ਆ ਰਹੀ ਹੈ। ਨੇਵੀ ਦੇ ਵਿੱਚ ਕੰਮ ਕਰਨ ਵਾਲਾ ਇੱਕ ਸਿਲਰ, ਜੋ ਕਿ USS ਕਾਰਲ ਵਿਨਸਨ 에ਅਰਕ੍ਰਾਫਟ ਕੈਰੀਅਰ ਦੇ ਉੱਤੇ ਨਿਯੁਕਤ ਸੀਗਾ, ਉਹ ਬੀਤੇ ਐਤਵਾਰ ਕੱਲ ਅਨਰਿਸਪੌਂਸਿਵ ਪਾਇਆ ਗਿਆ ਆ। CNV 70 ਕੈਰੀਅਰ ਨੇਵਲ 에ਅਰ ਸਟੇਸ਼ਨ ਨਾਰਥ ਆਈਲੈਂਡ ਦੇ ਉੱਤੇ ਸਥਿਤ ਸੀਗਾ, ਤੇ ਇਹ ਕੋਰੋਨਾਡੋ ਜਿਹੜੀ ਪੈਨਿਨਸੂਲਾ ਸੈਨ ਡਿਏਗੋ ਦੇ ਵਿੱਚ ਹੈਗਾ, ਬੇ ਦੇ ਵਿੱਚ,
ਉੱਥੇ ਸੀਗਾ। ਇਸ ਸੇਲਰ ਨੂੰ ਮ੍ਰਿਤ ਘੋਸ਼ਿਤ ਸੀਨ ਦੇ ਉੱਤੇ ਕੀਤਾ ਗਿਆ ਹੈਗਾ ਆ। ਆਉਣ ਵਾਲੇ ਪਿਛਲੇ ਕੁਛ ਸਮਿਆਂ ਦੇ ਵਿੱਚ ਯੂਐਸ ਦੀ ਨੇਵੀ ਦੇ ਨਾਲ ਸੇਲਰਸ ਦੇ ਨਾਲ ਜੁੜੀਆਂ ਹੋਈਆਂ ਇਹ ਬਹੁਤ ਮਾੜੀਆਂ ਖਬਰਾਂ ਜਿਹੜੀਆਂ ਲਗਾਤਾਰ ਆ ਰਹੀਆਂ ਆ। ਬੀਤੇ ਦਿਨਾਂ 'ਚ ਇੱਕ ਰਿਪੋਰਟ ਇਹ ਵੀ ਜ਼ਾਹਰ ਹੋਈ ਸੀਗੀ ਵੀ ਇਹਨਾਂ ਜਿਹੜੇ ਨੇਵੀ ਦੇ ਵਿੱਚ ਕੰਮ ਕਰਨ ਵਾਲੇ ਵੱਖ-ਵੱਖ ਏਅਰਕ੍ਰਾਫਟ ਕੈਰੀਅਰਸ ਜਾਂ ਹੋਰ ਜਹਾਜ਼ਾਂ ਦੇ ਉੱਤੇ ਤੈਨਾਤ ਜਿਹੜੇ ਨੇਵੀ ਵਾਲੇ ਆ, ਉਹਨਾਂ ਦੇ ਉੱਤੇ ਕੰਮ ਦਾ ਪ੍ਰੈਸ਼ਰ ਤੇ ਹੋਰ ਵਾਧੂ ਕੰਮ ਲਏ ਜਾਣ ਦੀਆਂ ਜਿਹੜੀਆਂ ਗੱਲਾਂ ਆ, ਉਸ ਦਾ ਰੌਲਾ ਰੱਪਾ ਪਿਆ ਆ, ਜਿਸ ਕਰਕੇ ਕਈ ਖੁਦਕੁਸ਼ੀਆਂ, ਕਈ ਮੌਤਾਂ ਤੇ ਕਈ ਜਿਹੜੀਆਂ ਇਸ ਟਾਈਮ ਸਾਹਮਣੇ ਆਈਆਂ ਆ। ਇਸੇ ਦੇ ਤਹਿਤ ਇੱਕ ਹੋਰ ਜਿਹੜੀ ਮੌਤ ਉਹ ਹੋਈ ਆ, ਪਰ ਹੁਣ ਇਹਦੀ ਮੌਤ ਦੇ ਕਾਰਨਾਂ ਨੂੰ ਅੰਡਰ ਇਨਵੈਸਟੀਗੇਸ਼ਨ ਦੱਸਿਆ ਜਾਂਦਾ। ਅਧਿਕਾਰੀਆਂ ਨੇ ਕਿਹਾ ਵੀ ਕੋਈ ਫਾਊਲ ਪਲੇ ਜਾਂ ਸੁਸਾਈਡ ਇਹ ਨਹੀਂ ਜਿਹੜਾ ਇਸ ਦੇ ਵਿੱਚ ਦੱਸਿਆ ਜਾ ਰਿਹਾ ਹੈਗਾ, ਤੇ ਅਜੇ ਸੇਲਰ ਦੀ ਜਿਹੜੀ ਸ਼ਨਾਖਤ ਆ ਉਹ ਵੀ ਨਹੀਂ ਕੀਤੀ। ਪਰਿਵਾਰ ਨੂੰ ਦੱਸੇ ਜਾਣ ਤੋਂ ਬਾਅਦ ਦੇ ਵਿੱਚ ਹੀ ਇਸ ਸੇਲਰ ਦੇ ਬਾਰੇ ਜਾਣਕਾਰੀ ਹੋਰ ਆਵੇਗੀ। ਸਾਡਾ ਸਮਾਂ ਵੀ ਲਾਗੇ ਜਾ ਰਿਹਾ ਸਮਾਪਤੀ ਵੱਲ, ਤੇ ਸਟਾਕ ਮਾਰਕੀਟ ਅੱਜ ਫੇਰ ਡਾਊਨ ਚਲੇ ਗਈ। ਜੀ ਉੱਧਰ ਨੂੰ ਵੀ ਵੱਧਦੇ ਹਾਂ, ਪਰ ਉਸ ਤੋਂ ਪਹਿਲਾਂ ਆਪਾਂ ਜੋ ਪੰਜਾਬੀ ਰੇਡੀਓ USA ਦੇ ਫ੍ਰੈਜ਼ਨੋ ਸਟੂਡੀਓ ਕੰਪਲੈਕਸ ਦੇ ਵਿੱਚ ਅੱਜ ਆਰਟ ਕੈਂਪ ਸ਼ੁਰੂ ਹੋਇਆ ਹੈ ਤੇ ਐਗਜ਼ੀਬਿਸ਼ਨ ਸ਼ੁਰੂ ਹੋਈ ਆ, ਉਸ ਦੇ ਬਾਰੇ ਜਾਣਕਾਰੀ ਦਿੰਦੇ ਜਾਈਏ। ਤੁਸੀਂ ਪੰਜਾਬੀ ਰੇਡੀਓ USA ਦੇ YouTube ਤੇ Facebook ਦੇ ਤੇ ਆਲਰੇਡੀ ਉਹ ਤਸਵੀਰਾਂ, ਉਸ ਦੇ ਨਾਲ ਜਿਹੜੀਆਂ ਕੁਝ ਵੀਡੀਓਜ਼ ਆ, ਅਪਡੇਟਸ ਆ, ਉਹ ਤੁਸੀਂ ਉੱਥੇ ਦੇਖ ਸਕਦੇ ਹੋ। ਤੇ ਅਜੇ ਵੀ ਜੇ ਕਿਉਂਕਿ ਅੱਜ ਅਜੇ ਪਹਿਲਾ ਦਿਨ ਸੀਗਾ, ਜੇ ਤੁਹਾਡੇ ਬੱਚੇ 6-7 ਸਾਲ ਤੋਂ ਲੈ ਕੇ 18 ਸਾਲ ਦੀ ਉਮਰ ਦੇ ਵਿੱਚ ਆਰਟ ਕੈਂਪ ਦੇ ਵਿੱਚ ਹਿੱਸਾ ਲੈਣਾ ਚਾਹੁੰਦੇ ਨੇ ਤਾਂ ਤੁਸੀਂ ਕਾਲ ਕਰਕੇ ਅਜੇ ਵੀ ਆਪਣੇ ਬੱਚਿਆਂ ਨੂੰ ਰਜਿਸਟਰ ਕਰਵਾ ਸਕਦੇ ਹੋ। 408-272-5200 ਦੇ ਉੱਤੇ ਸ਼ੁੱਕਰਵਾਰ ਤੱਕ ਇਹ ਆਰਟ ਕੈਂਪ ਜਿਹੜਾ ਚੱਲੇਗਾ, ਤੇ ਫਿਰ ਸ਼ਨੀਚਰਵਾਰ ਨੂੰ ਸੈਟਰਡੇ ਨੂੰ ਜਿਹੜੀ ਆ ਇੱਕ ਗ੍ਰੈਜੂਏਸ਼ਨ ਸੈਰੇਮਨੀ ਆ, ਸਰਟੀਫਿਕੇਟ ਜਿਹੜੀ ਸੈਰੇਮਨੀ ਆ ਇਹਨਾਂ ਬੱਚਿਆਂ ਦੇ ਲਈ, ਉਹਨਾਂ ਦਾ ਹੌਸਲਾ ਅਫਜ਼ਾਈ ਦੇ ਲਈ ਜਿਹੜੀ ਉਹ ਕੀਤੀ ਜਾਵੇਗੀ। ਸੋ ਬਾਕੀ ਐਗਜ਼ੀਬਿਸ਼ਨ ਜਿਹੜੀ ਉਹ ਲੱਗ ਚੁੱਕੀ ਆ। ਜਿਹੜੇ ਜੀ ਸਿੱਖ ਇਤਿਹਾਸ ਦੇ ਨਾਲ ਸੰਬੰਧਿਤ ਬਹੁਤ ਸਾਰੇ ਜਿਹੜੇ ਕਾਲ ਦੇ ਵਿੱਚੋਂ, ਉਸ ਇਤਿਹਾਸ ਦੇ ਵਿੱਚੋਂ ਵੱਖ-ਵੱਖ ਅਹਿਮ ਜਿਹੜੀਆਂ ਸਥਿਤੀਆਂ, ਪਿਵਟਲ ਮੂਵਮੈਂਟਸ ਜਿਹੜੀਆਂ ਆ, ਉਹਨਾਂ ਦੇ ਉੱਤੇ ਪਰਮ ਸਿੰਘ ਹੋਣਾ ਦੁਆਰਾ ਜਿਹੜੀਆਂ ਪੇਂਟਿੰਗਸ ਆ ਉਹ ਬਣਾਈਆਂ ਗਈਆਂ ਹੋਈਆਂ ਨੇ, ਤੇ ਉਹਨਾਂ ਨੂੰ ਇੱਥੇ ਪੇਸ਼ ਕੀਤਾ ਗਿਆ ਆ। ਪਿਛਲੀ ਵਾਰ ਦੇ ਨਾਲੋਂ ਜਿਹੜੀਆਂ ਕਈ ਹੋਰ ਨਵੀਆਂ ਤਸਵੀਰਾਂ, ਨਵੀਆਂ ਪੇਂਟਿੰਗਸ ਆ, ਉਹਨਾਂ ਦਾ ਤੁਸੀਂ ਦੇਖ ਕੇ ਆਨੰਦ ਮਾਣ ਸਕਦੇ ਆ। ਪੰਜਾਬੀ ਜਿਹੜਾ ਕਲਚਰ ਦੇ ਨਾਲ, ਸਿੱਖ ਇਤਿਹਾਸ ਦੇ ਨਾਲ ਜੁੜੀਆਂ ਹੋਈਆਂ ਇਹ ਪੇਂਟਿੰਗਸ ਆ, ਇਹ ਇਸ ਟਾਈਮ ਉਪਲਬਧ ਨੇ। ਤੁਸੀਂ ਸਾਡੇ ਐਡਰੈਸ ਫ੍ਰੈਜ਼ਨੋ ਦੇ ਸਟੂਡੀਓ ਦੇ ਵਿੱਚ ਉੱਥੇ ਆ ਕੇ ਐਗਜ਼ੀਬਿਸ਼ਨ ਦੇ ਨੂੰ ਵੀ ਦੇਖ ਸਕਦੇ ਆ। ਆਓ, ਚਾਹੇ ਕੋਈ ਛੋਟੀ ਉਮਰ ਦਾ ਹੈ, ਚਾਹੇ ਕੋਈ ਵੱਡੀ ਉਮਰ ਦਾ ਆ ਕੇ ਇਹਨਾਂ ਐਗਜ਼ੀਬਿਸ਼ਨ ਦੇ ਵਿੱਚ ਇਹਨਾਂ ਪੇਂਟਿੰਗਸ ਨੂੰ ਦੇਖੋ। ਸਾਡਾ ਐਡਰੈਸ ਆ 2125 ਨਾਰਥ ਬਾਰਟਨ ਐਵੀਨਿਊ, 2125 ਨਾਰਥ ਬਾਰਟਨ ਐਵੀਨਿਊ, ਫ੍ਰੈਜ਼ਨੋ। ਜੀ, ਸੋ ਬਿਲਕੁਲ, ਨਾਲੇ ਆਊਟਿੰਗ ਹੋ ਜਾਂਦੀ ਆ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਪੂਰੇ ਸੈਂਟਰਲ ਵੈਲੀ 'ਚ ਸਵੇਰ ਦੇ 9 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ, ਮੰਡੇ ਤੋਂ ਲੈ ਕੇ ਫਰਾਈਡੇ ਤੱਕ ਐਗਜ਼ੀਬਿਸ਼ਨ ਓਪਨ ਹੋਊਗੀ। ਤੁਸੀਂ ਕਿਸੇ ਟਾਈਮ ਵੀ ਆ ਕੇ ਦੇਖ ਸਕਦੇ ਹੋ। ਜੇ ਕੋਈ ਪਸੰਦ ਕਰਦਾ ਹੈ, ਕਿਸੇ ਨੇ ਪੇਂਟਿੰਗ ਆਪਣੇ ਘਰ ਦੇ ਵਿੱਚ ਲਾਣੀ ਵੀ ਆ, ਤੇ ਉਹ ਤੁਸੀਂ ਖਰੀਦ ਵੀ ਸਕਦੇ ਹੋ, ਬਾਏ ਕਰ ਸਕਦੇ ਹਾਂ ਜੀ, ਬਿਲਕੁਲ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਪਰਿਵਾਰਾਂ ਸਮੇਤ ਕੋਈ ਵੀ ਰਹਿ ਨਾ ਜਾਵੇ। ਪੇਂਟਿੰਗਸ ਬਹੁਤ ਵਧੀਆ, ਬਹੁਤ ਮਿਹਨਤ ਦੇ ਨਾਲ ਬਣਾਈਆਂ। ਪਰਮ ਸਿੰਘ ਹੁਣੀ ਕੈਨੇਡਾ ਤੋਂ ਆਏ ਆ, ਸਪੈਸ਼ਲੀ ਦੂਜੀ ਵਾਰ ਆਏ ਹੈਗੇ ਆ, ਤੇ ਤੀਜਾ ਇਹ ਬੱਚਿਆਂ ਦਾ ਕੈਂਪ ਪੰਜਾਬੀ ਰੇਡੀਓ USA ਦੇ ਪੰਜਾਬੀ ਕਲਚਰ ਸੈਂਟਰ ਵੱਲੋਂ ਲਾਇਆ ਗਿਆ। ਪਹਿਲੀ ਵਾਰੀ ਜਰਨੈਲ ਸਿੰਘ ਉਹਨਾਂ ਨੇ ਲਾਇਆ ਸੀ, ਫਿਰ ਪਰਮ ਸਿੰਘ ਉਹਨਾਂ ਨੇ ਲਾਇਆ ਸੀ, ਤੇ ਫਿਰ ਸੁਖਵਿੰਦਰ ਸਿੰਘ ਹੁਣੀ ਵੀ ਲਾਇਆ ਸੀ, ਸੁਖਪ੍ਰੀਤ ਸਿੰਘ ਹੋਣਾ ਦੇ ਉਹਨਾਂ ਨੇ ਵੀ ਲਾਇਆ ਸੀ। ਸੋ ਉਹਨਾਂ ਦੀ ਐਗਜ਼ੀਬਿਸ਼ਨ ਜਿਹੜੀ ਉਹ ਲੱਗੀ ਸੀਗੀ। ਸੋ ਚੌਥੀ ਐਗਜ਼ੀਬਿਸ਼ਨ ਆ ਤੇ ਤੀਜਾ ਕੈਂਪ ਜਿਹੜਾ ਇਹ ਚੱਲ ਰਿਹਾ ਹੈ, ਸਮਰ ਕੈਂਪ। ਕਿਉਂਕਿ ਮੌਕਾ ਹੁੰਦਾ, ਛੁੱਟੀਆਂ ਆ, ਬੱਚਿਆਂ ਨੂੰ ਜ਼ਰੂਰ ਲੈ ਕੇ ਆਓ। ਦੇਖੋ, ਕੋਈ ਫੀਸ ਨਹੀਂ ਹੈ ਐਗਜ਼ੀਬਿਸ਼ਨ ਦੀ। ਐਗਜ਼ੀਬਿਸ਼ਨ ਦੀ ਆਪਾਂ ਬੱਚਿਆਂ ਨੂੰ ਜਿਹੜਾ ਆ ਇੰਟਰਸਟ ਇੱਧਰ ਨੂੰ ਬਣਾਈਏ, ਆਪਣੇ ਕਲਚਰ ਦੇ ਨਾਲ, ਆਪਣੇ ਇਤਿਹਾਸ ਦੇ ਨਾਲ ਜੋੜੀਏ। ਤੇ ਅੱਜ ਵੀ ਬੱਚੇ ਬਹੁਤ ਵੱਡੀ ਗਿਣਤੀ 'ਚ ਆਏ ਆ। ਜਿਹੜੇ 13 ਸਾਲ ਤੋਂ ਥੱਲੇ ਆ, ਸਵੇਰੇ ਉਹ 10 ਵਜੇ ਤੋਂ ਲੈ ਕੇ 12 ਵਜੇ ਤਾਈਂ ਕੈਂਪ ਆ, ਤੇ ਜਿਹੜੇ 13 ਤੋਂ 18 ਆ ਉਹਨਾਂ ਦਾ ਸਮਾਂ ਦੱਸ ਦਿਓ ਜੀ। ਬਿਲਕੁਲ, ਸਵੇਰ ਵਾਲਾ 10:30 ਤੋਂ 12 ਵਜੇ ਤੱਕ ਜਿਹੜਾ ਬੱਚਿਆਂ ਦਾ ਕੈਂਪ ਹੈਗਾ ਆ, ਤੇ ਜਿਹੜਾ ਸ਼ਾਮ ਨੂੰ ਉਹ ਹੁਣ ਬੱਚਿਆਂ ਦੀ ਹੀ ਮੰਗ ਤੇ ਉਹ 2:30 ਵਜੇ ਤੋਂ ਲੈ ਕੇ ਤੇ 4 ਵਜੇ ਤੱਕ ਉਹ ਕੈਂਪ ਚੱਲ ਰਿਹਾ ਆ। ਸੋ ਜ਼ਰੂਰ ਤੁਸੀਂ ਆਓ। ਈਵਨ ਦੋ ਜੇ ਤੁਹਾਡੇ ਬੱਚੇ ਕਿਸੇ ਹੋਰ ਕੈਂਪ ਦੇ ਵਿੱਚ ਸ਼ਾਮ ਨੂੰ ਜਾਂਦੇ ਆ, ਤੁਸੀਂ ਇਹ ਵੀ ਉਹਨਾਂ ਨੂੰ ਕੈਂਪ ਜਿਹੜਾ ਨਾਲ ਦੇ ਨਾਲ ਲਗਵਾ ਸਕਦੇ ਆ।
ਸੋ ਸਮਰ ਦੇ ਵਿੱਚ ਇੱਕ ਤਾਂ ਇੱਕ ਦੂਜੇ ਦੇ ਨਾਲ ਘੁਲਣਗੇ, ਮਿਲਣਗੇ, ਗੱਲਾਂ ਬਾਤਾਂ ਜਿਹੜੀਆਂ ਉਹ ਕਰਨਗੇ ਤੇ ਆਰਟ ਦੇ ਬਾਰੇ ਸੂਖਮ ਕਲਾਵਾਂ ਦੇ ਨਾਲ ਵੀ ਜਿਹੜੇ ਆ ਉਹ ਜੁੜਨਗੇ। ਬਹੁਤ ਵਾਰ ਆਪਣੇ ਦੋਸਤ ਮਿੱਤਰ ਰਿਸ਼ਤੇਦਾਰ ਹੋਰ ਸਟੇਟਸ ਤੋਂ ਜਾਂ ਹੋਰ ਮੁਲਕਾਂ ਤੋਂ ਆਏ ਹੁੰਦੇ ਆ, ਉਹਨਾਂ ਨੂੰ ਵੀ ਲਿਆ ਕੇ ਦਿਖਾ ਲਓ ਵੀ ਦੇਖੋ ਬਾਹਰ ਪੰਜਾਬੀਆਂ ਨੇ ਕਿੱਦਾਂ ਕਲਚਰ ਆਪਣਾ ਸਾਂਭਿਆ, ਕਿੱਦਾਂ ਉਹ ਬੱਚਿਆਂ ਨੂੰ ਕਲਚਰ ਦੇ ਨਾਲ, ਇਤਿਹਾਸ ਦੇ ਨਾਲ ਜੋੜ ਰਹੇ ਹੈਗੇ ਆ। ਜੀ, ਤੇ ਹੁਣ ਜਾਂਦੇ-ਜਾਂਦੇ ਜੇ ਮਾਰਕੀਟਸ ਦਾ ਹਾਲ ਦੱਸਦੇ ਜਾਈਏ, ਡਾਓ ਜੋਨਸ ਅੱਜ 164 ਪੁਆਇੰਟ ਡਿੱਗਾ, 31,174 ਤੇ ਬੰਦ ਹੋਇਆ। S&P 3854 ਦੇ ਉੱਤੇ ਬੰਦ ਹੋਇਆ, 45 ਪੁਆਇੰਟਾਂ ਦੀ ਗਿਰਾਵਟ ਤੋਂ ਬਾਅਦ। ਨੈਸਡੈਕ 200 ਤੇ 63 ਪੁਆਇੰਟ ਡਿੱਗਾ, 11,372 ਤੇ ਬੰਦ ਹੋਇਆ। ਸੋਨੇ ਦਾ ਭਾਅ $1731 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $102 ਪ੍ਰਤੀ ਬੈਰਲ, 10 ਈਅਰ ਯੀਲਡ 2.97%। ਕ੍ਰਿਪਟੋ ਕਰੰਸੀ 20,000 ਤੋਂ ਥੱਲੇ ਜਿਹੜੀ ਉਹ ਆ ਚੁੱਕੀ ਹੈ, ਇਹਦੇ ਵਿੱਚ ਵੀ ਅੱਜ ਮਾੜਾ ਦਿਨ ਹੀ ਚੱਲਿਆ, 0.3% ਗਿਰਾਵਟ ਆ, ਤੇ 19,837 ਤੇ ਬਿਟਕੋਇਨ ਰਿਹਾ, ਤੇ ਇਥੀਰੀਅਮ ਜਿਹੜਾ ਉਹ $10,186 ਦੇ ਬਰਾਬਰ ਇਸ ਟਾਈਮ ਚੱਲ ਰਿਹਾ ਹੈ। ਸੋ ਇੱਥੇ ਹੀ ਹੁਣ ਆਪਾਂ ਸਰੋਤਿਆਂ ਤੋਂ ਸੌਰੀ ਇਹ ਵਿੱਚ ਮੈਂ ਕਰੰਸੀ ਦੀ ਗੱਲ ਕਰਦਾ ਜਾਵਾਂ। $1 ਦੇ ਬਰਾਬਰ ਇੰਡੀਆ ਦੇ 79 ਰੁਪਏ ਤੇ 48 ਪੈਸੇ ਰਹੇ ਆ। ਇੰਡੀਆ ਦਾ ਰੁਪਈਆ ਥੱਲੇ ਨੂੰ ਡਿੱਗਦਾ ਜਾ ਰਿਹਾ ਲਗਾਤਾਰ, ਤੇ ਇਸੇ ਤਰ੍ਹਾਂ $1 ਦੇ ਬਰਾਬਰ ਕੈਨੇਡਾ ਦੇ $1 ਤੇ 30 ਸੈਂਟ ਰਹੇ ਆ। ਜੀ, ਇੱਥੇ ਹੀ ਸਾਡੇ ਅੱਜ ਦੇ ਪ੍ਰੋਗਰਾਮ ਦੀ ਹੁਣ ਸਮਾਪਤੀ। ਮੇਰੇ ਰਾਜਕਰਮੀਤ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੀ ਪਿਆਰ, ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।